ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ੁਨੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਕਹਾਣੀ ਅਸੀਂ ਪੜ੍ਹ ਰਹੇ ਹਾਂ ਹੀਰ ਰਾਂਝੇ ਦੀ, ਲਿਖਤ ਹੈ ਵਾਰਿਸ ਸ਼ਾਹ ਹੋਰਾਂ ਦੀ। ਤੇ ਮਾਮਲਾ ਜਿਹੜਾ ਹੈ ਉਹ ਲੁੱਡਣ ਮਲਾ ਤੇ ਰਾਂਝੇ ਦੇ ਵਿਚਕਾਰ ਚੱਲ ਰਿਹਾ ਹੈ। ਰਾਂਝੇ ਨੇ ਨਦੀ ਪਾਰ ਲੰਘਣਾ ਹੈ ਤੇ ਉਸ ਦੇ ਕੋਲ ਕੋਈ ਕਿਰਾਇਆ ਭਾੜਾ ਜਿਹੜਾ ਉਹ ਹੈ ਨਹੀਂ। ਤੇ ਰਾਂਝੇ ਨੇ ਫਿਰ ਵੰਝਲੀ ਵਜਾ ਕੇ ਆਪਣਾ ਜਿਹੜਾ ਕਰਿਸ਼ਮਾ ਦਿਖਾਇਆ ਹੈ। ਉਸ ਦੇ ਤੱਤ ਦੇ ਵਿੱਚ ਅੱਗੋਂ ਕੀ ਹੁੰਦਾ ਹੈ, ਉਹ ਜਿਹੜਾ ਲੁੱਡਣ ਮਲਾ ਹੈ ਉਸ ਨੂੰ ਆਪਣੀ ਪੈ ਗਈ ਹੈ। ਅੱਜ ਜਿਹੜਾ ਅਸੀਂ ਇਹ ਬਿਆਨ ਪੜ੍ਹ ਰਹੇ ਹਾਂ, ਇਹ ਬਿਆਨ ਲਿਆਕਤ ਅਨੈਤ ਹੋਰਾਂ ਨੇ ਗਾਇਆ ਨਹੀਂ ਹੈ, ਬਲਕਿ ਕਈ ਕਿਤਾਬਾਂ ਦੇ ਵਿੱਚ ਇਹ ਜਿਹੜਾ ਬਿਆਨ ਹੈ ਇਹ ਮੌਜੂਦ ਵੀ ਨਹੀਂ ਹੈ। ਲੇਕਿਨ ਜਿਹੜੀ ਬੰਦ ਦੀ ਜਿਹੜੀ ਤਰਤੀਬ ਹੈ ਉਸ ਦੇ ਵਿੱਚ ਇਸ ਦੀ ਗਿਣਤੀ ਜਿਹੜੀ ਹੈ ਉਹ ਸ਼ਾਮਲ ਹੈ। ਤੇ ਆਓ ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਵਾਰਿਸ ਸ਼ਾਹ ਹੋਰੀ ਇੱਥੇ ਕੀ ਬਿਆਨ ਕਰਦੇ ਨੇ। ਲੁੱਡਣ ਕਰੇ ਵਸਵਾਸ ਜਿਉ ਆਦਮੀ ਨੂੰ, ਲੁੱਡਣ ਕਰੇ ਵਸਵਾਸ ਜਿਉ ਆਦਮੀ ਨੂੰ, ਯਾਰੋ ਵਸਵਾਸ ਆਣ ਸ਼ੈਤਾਨ ਕੀਤਾ। ਸ਼ੋਰ ਦੇਖ ਦੇਖ ਸ਼ੋਰ ਫਸਾਦ ਝੰਬੇਲ ਸੰਦਾ, ਮੀਏ ਰਾਂਝੇ ਨੇ ਜੂ ਹੈਰਾਨ ਕੀਤਾ। ਬੰਨ ਸਿਰੇ ਤੇ ਵਾਲ ਤਿਆਰ ਹੋਇਆ, ਤੁਰ ਠੱਲਣੇ ਦਾ ਸਮਿਆਨ ਕੀਤਾ। ਰੰਨਾਂ ਲੁੱਟਣ ਦੀਆਂ ਵੇਖ ਰਹਿਮ ਕੀਤਾ। ਜੋ ਕੁਝ ਨਬੀ ਨੇ ਨਾਲ ਮਹਿਮਾਨ ਕੀਤਾ। ਇਹੋ ਜੇ ਆਦਮੀ ਹੱਥ ਆਵਣ, ਜਾਨ ਮਾਲ ਪਰਿਵਾਰ ਕੁਰਬਾਨ ਕੀਤਾ। ਆਓ ਕਰਾਂ ਮੈਂ ਇਸ ਦੀ ਮਿੰਨਤਜ਼ਾਰੀ, ਆਓ ਕਰਾਂ ਮੈਂ ਇਸ ਦੀ ਮਿੰਨਤਜ਼ਾਰੀ। ਵਾਰਿਸ ਕਾਸ਼ ਤੋਂ ਦਿਲ ਪਰੇਸ਼ਾਨ ਕੀਤਾ। ਰਾਂਝੇ ਨੇ ਜਿਸ ਵੇਲੇ ਵੰਝਲੀ ਵਜਾਈ, ਲੋਕ ਜਿਹੜੇ ਨੇ ਹੁਮ ਹੁਮਾ ਕੇ ਰਾਂਝੇ ਦੇ ਆਲੇ ਦੁਆਲੇ ਇਕੱਠੇ ਹੋ ਗਏ ਤੇ ਆਪਣਾ ਜਿਹੜਾ ਲੁੱਡਣ ਮਲਾ ਹੈ ਉਸ ਨੂੰ ਆਪਣਾ ਜਿਹੜਾ ਸਿੰਘਾਸਨ ਹੈ ਉਹ ਡੋਲਦਾ ਵਿਖਾਲੇ ਦਿੱਤਾ। ਤੇ ਇੱਥੇ ਹੁਣ ਉਹ ਇਸ ਹਾਲਾਤ ਦੇ ਵਿੱਚ ਜਿਹੜਾ ਹੈ ਕਿ ਕੁਝ ਦੇਰ ਪਹਿਲੋਂ ਹਾਲਾਤ ਕੁਝ ਹੋਰ ਸਨ, ਹੁਣ ਹਾਲਾਤ ਜਿਹੜੇ ਨੇ ਕੁਝ ਹੋਰ ਹੋ ਗਏ ਨੇ। ਕੁਝ ਦੇਰ ਪਹਿਲੋਂ ਉਹ ਆਕੜ ਖਾਨ ਸੀ, ਉਹ ਨੱਕ ਤੇ ਮੱਖੀ ਨਹੀਂ ਸੀ ਬਹਿਣ ਦੇ ਰਿਹਾ, ਉਹ ਕਿਸੇ ਨੂੰ ਕੁਝ ਜਾਣਦਾ ਹੀ ਨਹੀਂ ਸੀ। ਹੁਣ ਉਸ ਨੂੰ ਇਹ ਆਪਣੀ ਪੈ ਗਈ ਹੈ ਕਿ ਇਹ ਜੋ ਕੁਝ ਮੈਂ ਉਸਾਰਿਆ ਹੈ, ਬਣਾਇਆ ਹੈ, ਇਹ ਤੇ ਸਾਰਾ ਜਾਂਦਾ ਮੈਨੂੰ ਨਜ਼ਰ ਆ ਰਿਹਾ ਹੈ। ਉਸ ਨੂੰ ਆਪਣੀ ਹਸਤੀ ਜਿਹੜੀ ਹੈ ਉਹ ਡਾਮਾਡੋਲ ਨਜ਼ਰ ਆ ਰਹੀ ਹੈ। ਉਸ ਨੇ ਜਿਹੜਾ ਆਪਣਾ ਟੌਰ ਟੱਪਾ ਜਿਹੜਾ ਬਣਾਇਆ ਹੈ ਉਹ ਉਸ ਨੂੰ ਜਿਹੜਾ ਹੈ ਜਾਂਦਾ ਜਿਹੜਾ ਹੈ ਉਹ ਵਿਖਾਲੀ ਦਿੰਦਾ ਹੈ। ਤੋ ਬੰਦੇ ਦੇ ਉੱਤੇ ਜਦੋਂ ਪੈਂਦੀ ਹੈ, ਬੰਦੇ ਦੇ ਜਦੋਂ ਬਣ ਜਾਂਦੀ ਹੈ ਤੇ ਫਿਰ ਬੰਦੇ ਨੂੰ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਉਹ ਵਿਚਾਰ ਆਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਖਿਆਲ ਆਉਂਦੇ ਨੇ। ਇਹ ਜਿਹੜੇ ਖਿਆਲ ਨੇ ਜਿਹਦੇ ਵਿੱਚ ਜਿਹੜਾ ਬੰਦਾ ਉਹ ਭੰਬਲ ਭੂਸੇ ਦੇ ਵਿੱਚ ਪੈ ਜਾਂਦਾ ਕਿ ਪਤਾ ਨਹੀਂ ਇਹ ਇਹਨੇ ਕਰ ਦਿੱਤਾ, ਇਹ ਮਾਮਲਾ ਜਿਹੜਾ ਹੈ ਇਹ ਇਸ ਤਰ੍ਹਾਂ ਹੋ ਗਿਆ ਹੈ, ਫਲਾਂ ਮੇਰਾ ਦੁਸ਼ਮਣ ਹੈ, ਫਲਾਂ ਮੇਰਾ ਜਿਹੜਾ ਹੈ ਫਲਾਂ ਨੂੰ ਇਸ ਦੇ ਵਿੱਚ ਲਾਭ ਹੈ, ਫਲਾਂ ਨੇ ਕਿਤੇ ਸਾਜ਼ਿਸ਼ ਕੀਤੀ ਹੈ। ਸੋ ਇਹ ਜਿਹੜਾ ਸਾਰਾ ਮਾਮਲਾ ਹੈ ਇਹ ਵਸਵਸਾ ਹੈ। ਸੋ ਇਹ ਜਿਹੜਾ ਵਸਵਸਾ ਉਹਦੇ ਅੰਦਰ ਜਿਹੜਾ ਉਤਰ ਆਇਆ ਹੈ। ਲੁੱਡਣ ਕਰੇ ਵਸਵਾਸ ਜਿਉ ਆਦਮੀ ਨੂੰ। ਤੋ ਇੱਥੇ ਸਾਡੇ ਆਮ ਕਰਕੇ, ਕਿਉਂਕਿ ਮਜ਼ਹਬੀ ਸੁਸਾਇਟੀ ਦੇ ਵਿੱਚ ਇਹ ਗੱਲ ਆਮ ਪ੍ਰਚਲਿਤ ਹੈ ਕਿ ਇਹ ਜਿਹੜੇ ਵਸਵਸੇ ਨੇ ਇਹ ਸ਼ੈਤਾਨ ਜਿਹੜਾ ਨਾ ਬੰਦੇ ਦੇ ਮਨ ਦੇ ਵਿੱਚ ਜਿਹੜਾ ਹੈ ਉਹ ਪੈਦਾ ਕਰਦਾ ਹੈ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਇੱਥੇ ਜਿਹੜਾ ਵਸਵਸਾ ਪੈਦਾ ਹੋਇਆ ਹੈ ਉਹ ਕਿਸੇ ਵਾਕਿਆ ਦੀ ਵਜ੍ਹਾ ਤੋਂ ਹੋਇਆ ਹੈ, ਯਾਨੀ ਕਿਸੇ ਕਾਰਨ ਦੀ ਵਜ੍ਹਾ ਤੋਂ ਹੋਇਆ ਹੈ। ਉਸ ਦਾ ਕੋਈ ਸਬਬ ਹੈ ਜਿਸ ਦੀ ਵਜ੍ਹਾ ਤੋਂ ਇਹ ਵਸਵਸਾ ਜਿਹੜਾ ਹੈ ਇਹ ਉਸ ਦੇ ਮਨ ਦੇ ਵਿੱਚ ਜਿਹੜਾ ਹੈ ਇਹ ਉਤਰਿਆ ਹੈ। ਉਹ ਤੇ ਆਪਣੀ ਮੌਜ ਮਸਤੀ ਦੇ ਵਿੱਚ ਹੈ ਸੀ, ਉਹ ਤੇ ਸਮਝਦਾ ਸੀ ਕਿ ਜਿਵੇਂ ਇਹ ਵਿਹਾਰ ਚੱਲਦਾ ਪਿਆ ਹੈ ਇਵੇਂ ਹੀ ਚੱਲਦਾ ਰਹਿਣਾ ਹੈ, ਜਿਵੇਂ ਉਹ ਵੱਡੀ ਲਈ ਜਾ ਰਿਹਾ ਹੈ ਔਰ ਵੱਡੀ ਲੈ ਕੇ ਉਹ ਆਪਣੀ ਜਿਹੜੀ ਹੈ ਇਮਾਰਤ ਜਿਹੜੀ ਹੈ ਉਸ ਨੂੰ ਵਧਾਈ ਜਾ ਰਿਹਾ ਹੈ, ਆਪਣਾ ਟੌਰ ਟੱਪਾ ਜਿਹੜਾ ਹੈ ਉਹ ਉਸ ਨੂੰ ਉਜਾਗਰ ਕਰੀ ਜਾ ਰਿਹਾ ਹੈ। ਉਸ ਦੇ ਕਿਸੇ ਚਿੱਤ ਦੇ ਵਿੱਚ ਵੀ ਨਹੀਂ ਸੀ ਹੈ ਕਿ ਇਹ ਮਾਮਲਾ ਜਿਹੜਾ ਨਾ ਇਹ ਉਲਟ ਵੀ ਪੈ ਸਕਦਾ ਹੈ। ਸੋ ਉਹ ਹੁਣ ਜਿਸ ਵੇਲੇ ਮਾਮਲਾ ਉਲਟ ਪੈ ਗਿਆ ਹੈ ਸੋ ਇਸ ਉਲਟ ਮਾਮਲੇ ਨੂੰ ਜਿਹੜਾ ਹੈ ਹੁਣ ਲੋਕ ਜਿਹੜੇ ਨੇ ਉਹ ਆਪਣੀ ਗਲਤੀ ਮੰਨਣ ਦੀ ਬਜਾਏ
ਲੋਕ ਜਿਹੜੇ ਨੇ ਉਹ ਜੋ ਆਪ ਉਹਨਾਂ ਨੇ ਬੁਰਾ ਕੀਤਾ ਹੁੰਦਾ, ਜਿਹਦੇ ਉਹ ਆਪ ਜ਼ਿੰਮੇਦਾਰ ਹੁੰਦੇ ਨੇ, ਬਜਾਏ ਇਸ ਦੇ ਕਿ ਉਸ ਨੂੰ ਮੰਨਣ, ਉਹ ਇੱਕ ਉਹਨਾਂ ਨੇ ਜਿਸ ਤਰ੍ਹਾਂ ਖੁਦਾ ਨੂੰ ਉਹਨਾਂ ਨੇ ਘੜਿਆ ਹੋਇਆ ਹੈ, ਇਸੇ ਤਰ੍ਹਾਂ ਉਹਨਾਂ ਨੇ ਇੱਕ ਸ਼ੈਤਾਨ ਵੀ ਘੜਿਆ ਹੋਇਆ ਹੈ, ਜਿਹਦੇ 'ਤੇ ਫਿਰ ਉਹ ਜਿਹੜਾ ਨਾ ਸਾਰਾ ਜਿਹੜਾ ਮਲਬਾ ਜਿਹੜਾ ਹੈ ਉਹ ਆ ਕੇ ਜਿਹੜਾ ਹੈ ਉਹ ਪਾ ਦਿੰਦੇ ਨੇ, ਔਰ ਆਪ ਜਿਹੜੇ ਨੇ ਉਸ ਦੇ ਵਿੱਚੋਂ ਮਾਸੂਮ ਜਿਹਾ ਬਣ ਕੇ ਜਿਹੜਾ ਹੈ ਉਹ ਨਿਕਲ ਜਾਂਦੇ ਨੇ। ਅਸੀਂ ਇਹ ਦੇਖਦੇ ਹਾਂ ਕਿ ਪਿੱਛੇ ਉਸਨੇ ਜਿਸ ਵੇਲੇ ਰੰਜ ਨੇ ਕਿਹਾ ਕਿ ਰੱਬ ਦਾ ਵਾਸਤਾ ਪਾਇਆ ਕਿ ਮੈਨੂੰ ਪਾਰ ਲੰਘਾਉਣ ਨੂੰ, ਕਿਹਾ ਅਸੀਂ ਰੱਬ ਕੀ ਜਾਣਦੇ ਭੈਣ ਭਾੜਾ, ਉੱਥੇ ਉਹ ਰੱਬ ਨੂੰ ਵੀ ਕੁਛ ਨਹੀਂ ਜਿਹੜਾ ਹੈ ਉਹ ਜਿਹੜਾ ਸਮਝ ਰਿਹਾ। ਲੇਕਿਨ ਜਿਸ ਵੇਲੇ ਮਾਮਲਾ ਜਿਹੜਾ ਹੈ ਸਿਰ 'ਤੇ ਪੈ ਗਿਆ ਤੇ ਹੁਣ ਉਸ ਨੇ ਲੱਗਾ ਕਿ ਇਹ ਜਿਹੜੀ ਕੋਈ ਸ਼ੈਤਾਨੀ ਕੁਵਤ ਜਿਹੜੀ ਹੈ ਉਹ ਮੁਤਹਰਕ ਹੋ ਗਈ ਹੈ ਮੇਰੇ ਖਿਲਾਫ, ਔਰ ਉਸ ਨੇ ਜਿਹੜਾ ਹੈ ਮੈਨੂੰ ਜਿਹੜਾ ਹੈ ਉਹ ਭੜਕੂ ਪਾਤਾ ਹੈ। ਦੂਜੇ ਬੰਨੇ ਰਾਂਝਾ ਜਿਹੜਾ ਹੈ, ਰਾਂਝੇ ਨੂੰ ਇੰਨੇ ਜਿਸ ਤਰ੍ਹਾਂ ਦਾ ਰਿਐਕਟ ਜਿਹੜਾ ਹੈ ਉਹ ਲੁੰਡਣ ਮਲਾਹ ਨੇ ਕੀਤਾ ਹੈ। ਰਾਂਝੇ ਨੂੰ ਤਵੱਕੋ ਨਹੀਂ ਸੀ ਕਿ ਐਡਾ ਜਿਹੜਾ ਹੈ ਉਹ ਰਿਐਕਟ ਕਰੇਗਾ, ਰਿਐਕਟ ਤੇ ਹੋਣਾ ਸੀ, ਲੇਕਿਨ ਇਸ ਪੱਧਰ 'ਤੇ ਅੱਜ ਜਾ ਕੇ ਰਿਐਕਟ ਕਰੇਗਾ ਕਿ ਪਿੰਡ ਵਾਲਿਆਂ ਨੂੰ ਜਿਹੜਾ ਹੈ ਉਹ ਬੁਲਾਉਣਾ ਸ਼ੁਰੂ ਕਰ ਦੇਗਾ ਕਿ ਆਓ ਮੇਰੀ ਮਦਦ ਲਈ ਜਿਹੜਾ ਹੈ ਤੁਸੀਂ ਆਓ, ਇੱਕ ਬਲਾ ਜਿਹੜੀ ਹੈ ਇੱਥੇ ਜਿਹੜੀ ਹੈ ਉਹ ਨਾਜ਼ਰ ਹੋ ਗਈ ਹੈ। ਸੋ ਜਿਹੜਾ ਰਾਂਝਾ ਉਸ ਦਾ ਜਿਹੜਾ ਸ਼ੋਰ ਹੈ ਉਹ ਔਰ ਉਹ ਜਿਹੜਾ ਫਸਾਦ ਹੈ, ਇੱਥੇ ਵਾਰਿਸ ਸ਼ਾਹ ਹੋਰਾਂ ਨੇ ਸ਼ੋਰ ਦਾ ਉਚਾਕ ਵਰਤਿਆ ਹੈ ਤੇ ਫਸਾਦ ਦਾ ਜਿਹੜਾ ਹੈ ਉਹ ਉਚਾਕ ਵਰਤਿਆ ਹੈ। ਤੋਂ ਅਸੀਂ ਇਹ ਦੇਖਦੇ ਹਾਂ ਕਿ ਜਿਸ ਵੇਲੇ ਆਪਣਾ ਹੱਕ ਹਕੂਕ ਦੀ ਲੜਾਈ ਚੱਲ ਰਹੀ ਹੁੰਦੀ ਹੈ ਔਰ ਤਬਕਾਤੀ ਸਮਾਜ ਦੇ ਵਿੱਚ ਇੱਕ ਤਬਕਾ ਜਿਹੜਾ ਹੈ ਉਹ ਆਪਣੇ ਹਕੂਕ ਲਈ ਜਿਹੜਾ ਹੈ ਉਹ ਜਦੋਜਹਿਦ ਕਰ ਰਿਹਾ ਹੁੰਦਾ ਹੈ। ਮਾੜੇ ਤੇ ਲਤਾੜੇ ਲੋਕ ਜਿਸ ਵੇਲੇ ਇਕੱਠੇ ਹੋ ਕੇ ਮੈਦਾਨ ਦੇ ਵਿੱਚ ਕੁੱਦਦੇ ਨੇ ਔਰ ਕੋਈ ਐਸਾ ਮਾਮਲਾ ਜਿਹੜਾ ਹੈ ਕਰਨ 'ਚ ਕਾਮਯਾਬ ਹੋ ਜਾਂਦੇ ਨੇ ਜਿਹਦੇ ਵਿੱਚ ਜਿਹੜੀ ਹੈ ਉਹਨਾਂ ਦੀ ਜਿਹੜੀ ਕਾਮਯਾਬੀ ਹੈ ਉਹ ਨੇੜੇ ਹੁੰਦੀ ਹੈ, ਤੇ ਫਿਰ ਜਿਹੜੀਆਂ ਕਾਬਜ਼ ਕੁਵਤਾਂ ਨੇ ਇਕਤਦਾਰ ਦੇ ਉੱਤੇ ਰਾਜ ਸੱਥ ਦੇ ਵਿੱਚ ਪੈਦਾਵਾਰੀ ਵਸੀਲਿਆਂ 'ਤੇ ਉਹ ਇਸ ਸਾਰੇ ਮਾਮਲੇ ਨੂੰ ਜਿਹੜਾ ਹੈ ਉਹ ਫਸਾਦ ਬਣਾਉਣ ਦੀ ਜਿਹੜੀ ਨਾ ਕੋਸ਼ਿਸ਼ ਕਰਦੇ ਨੇ, ਤਾਂ ਕਿ ਉਹ ਜਿਹੜੀ ਹਕੀਕਤਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਹੁਣ ਆਉਣੀਆਂ ਨੇ ਉਹ ਨਾ ਆਉਣ। ਲਿਹਾਜ਼ਾ ਮਾਮਲੇ ਨੂੰ ਕੁਛ ਹੋਰ ਦਾ ਹੋਰ ਬਣਾਇਆ ਜਾਏ, ਔਰ ਇਹ ਮਾਮਲਾ ਜਿਹੜਾ ਹੋਰ ਦਾ ਹੋਰ ਜਿਹੜਾ ਹੈ ਉਹ ਜ਼ਿਆਦਾ ਬਿਹਤਰ ਇਸ ਤਰ੍ਹਾਂ ਹੀ ਬਣ ਸਕਦਾ ਹੈ ਕਿ ਉਸ ਨੂੰ ਜਿਹੜਾ ਹੈ ਬਜਾਏ ਕਿ ਅਸੀਂ ਇੱਕ ਕੋਈ ਦਲੀਲ ਵਾਲੇ ਪਾਸੇ ਜਾਈਏ, ਕੋਈ ਅਕਲ ਵਾਲੀ ਜਿਹੜੀ ਗੱਲ ਹੈ ਉਹ ਕਰੀਏ, ਇਸ ਨੂੰ ਇੱਕ ਫਸਾਦ ਦੇ ਵਿੱਚ ਜਿਹੜਾ ਹੈ ਉਹ ਢਾਲ ਦਿੱਤਾ ਜਾਏ ਔਰ ਇੱਕ ਐਸੀ ਸੂਰਤ ਹਾਲ ਪੈਦਾ ਕਰਦੀ ਜਾਏ ਕਿ ਲੋਕ ਇੱਕ ਦੂਜੇ 'ਤੇ ਜਿਹੜਾ ਹੈ ਉਹ ਗੱਲ ਪਾਈ ਜਾਣ, ਔਰ ਇਸ ਰੌਲੇ ਗੋਲੇ ਦੇ ਵਿੱਚ ਜਿਹੜਾ ਮਾਮਲਾ ਹੈ, ਜਿਹੜਾ ਅਸਲ ਹਕੀਕਤ ਹੈ ਉਹ ਦੱਬ ਕੇ ਜਿਹੜੀ ਹੈ ਉਹ ਜਿਹੜੀ ਰਹਿ ਜਾਏ। ਸੋ ਉਸ ਦਾ ਜਿਹੜਾ ਰਿਐਕਸ਼ਨ ਹੈ ਲੁੱਡਣ ਮਲਾਹ ਦਾ, ਉਹ ਵੇਖ ਕੇ ਰਾਂਝਾ ਵੀ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਹੈਰਾਨ ਹੋ ਗਿਆ ਹੈ ਵੀ ਚਲੋ ਮਾਮਲਾਤ ਜ਼ਿੰਦਗੀ ਦੇ ਵਿੱਚ ਜਿਹੜੇ ਨੇ ਉਹ ਹੁੰਦੇ ਨੇ, ਲੋਕਾਂ ਨੂੰ ਜਿਹੜਾ ਹੈ ਆਬੀ ਨਬੀ ਜਿਹੜੀ ਹੈ ਉਹਨਾਂ ਦੇ ਨਾਲ ਹੋ ਜਾਂਦੀ ਹੈ, ਐਸੇ ਵਾਕਿਆਤ ਜਿਹੜੇ ਨੇ ਉਹਨਾਂ ਦੇ ਨਾਲ ਬੰਦੇ ਨੂੰ ਵਾਹ ਪੈ ਜਾਂਦਾ ਹੈ। ਲੇਕਿਨ ਮਾਮਲੇ ਨੂੰ ਇਸ ਹੱਦ ਤੱਕ ਲਿਜਾਣਾ ਕਿ ਉਸ ਨੂੰ ਇੱਕ ਫਸਾਦ ਦੀ ਸ਼ਕਲ ਜਿਹੜੀ ਹੈ ਉਹ ਬਣਾ ਦੇਣਾ ਔਰ ਲੋਕਾਂ ਨੂੰ ਮੁਕਾਬਲੇ ਦੇ ਉੱਤੇ ਸੱਦ ਲੈਣਾ ਕਿ ਇਹ ਬਲਾ ਜਿਹੜੀ ਹੈ ਇਹ ਨਾਜ਼ਿਲ ਹੋਈ ਹੈ ਤੇ ਇਸ ਨੂੰ ਫੱਦੋ ਤੇ ਇਸ ਨੂੰ ਜਿਹੜਾ ਨਾ ਇੱਥੋਂ ਮਾਰ ਕੁੱਟ ਕੇ ਜਿਹੜਾ ਹੈ ਉਹ ਕੱਢੋ। ਸੋ ਇਹ ਰਾਂਝਾ ਆਪਣੀ ਜਗ੍ਹਾ 'ਤੇ ਜਿਹੜਾ ਆਪਣਾ ਜਿਹੜਾ ਹੈਰਾਨ ਹੈ, ਲੇਕਿਨ ਜਿਹੜਾ ਲੁੱਡਣ ਮਲਾਹ ਹੈ ਉਹਦੇ ਅੰਦਰ ਜਿਹੜੀ ਇੱਕ ਭਾਜੜ ਜਿਹੜੀ ਹੈ ਉਹ ਜਿਹੜੀ ਪਈ ਹੋਈ ਹੈ, ਉਸ ਭਾਜੜ ਦਾ ਜਿਹੜਾ ਤੁਸੀਂ ਇਹ ਦੇਖੋ ਕਿ ਰਾਂਝਾ ਜਿਹੜਾ ਹੈ ਉਸ ਨੇ ਫਿਰ ਇਸ ਸਾਰੀ ਸੂਰਤ ਹਾਲ ਦੇ ਵਿੱਚ ਜਿਹੜਾ ਹੈ ਫੈਸਲਾ ਕੀ ਕੀਤਾ ਹੈ। ਹੁਣ ਰਾਂਝਾ ਜਿਹੜਾ ਹੈ ਉਸ ਨੇ ਨਦੀਆਂ ਪਾਰ ਜਾਣਾ ਹੈ, ਕਿਉਂਕਿ ਉਹ ਘਰੋਂ ਟੁਰਿਆ ਹੋਇਆ ਹੈ, ਜਿਹੜਾ ਆਪਣਾ ਸਿਆਲਾਂ ਦੀ ਜਿਹੜੀ ਨੱਢੀ ਹੈ ਉਹ ਵਿਆਹਣ ਲਈ। ਸੋ ਰਾਂਝੇ ਦੇ ਹਰ ਵੇਲੇ ਉਸ ਦੇ ਸਾਹਮਣੇ ਜਿਹੜਾ ਹੈ ਉਹ ਉਸ ਦਾ ਚੈਲੰਜ ਹੈ ਜਿਹੜਾ ਉਸ ਨੇ ਭਰਜਾਈਆਂ ਦੇ ਕਹਿਣ 'ਤੇ ਜਿਹੜਾ ਹੈ ਉਹ ਕਬੂਲ ਕੀਤਾ ਹੈ। ਤੋਂ ਬੰਨ ਸਿਰੇ ਤੇ ਵਾਲ ਤਿਆਰ ਹੋਇਆ, ਉਹਦੇ ਕੋਲ ਜੋ ਵੀ ਸਮਾਨ ਸੀ ਉਸ ਨੇ ਜਿਹੜਾ ਨਾ ਸਿਰ 'ਤੇ ਜਿਹੜਾ ਨਾ ਉਹ ਰੱਖ ਲਿਆ ਬਲੇਡ ਬਲੂੜ ਕੇ, ਔਰ ਜਿਹੜਾ ਨਾ ਹੁਣ ਤੁਰ ਠੱਲਣਾ ਹੁੰਦਾ ਪਾਣੀ ਦੇ ਵਿੱਚ ਜਿਹੜਾ ਨਾ ਹੁਣ ਚੱਲ ਪੈਣਾ। ਸੋ ਉਹ ਹੁਣ ਪਾਣੀ ਦੇ ਵਿੱਚ ਜਿਹੜਾ ਨਾ ਉਸਨੇ ਆਪਣਾ ਚੱਲਣ ਦਾ ਜਿਹੜਾ ਹੈ ਸਮਿਆਨ ਜਿਹੜਾ ਹੈ ਉਹ ਤਿਆਰ ਕਰ ਲਿਆ ਹੈ। ਉਹ ਹੁਣ ਜਿਹੜਾ ਨਾ ਉਸਨੇ ਪੱਕੇ ਇਰਾਦੇ ਦੇ ਨਾਲ ਜਿਹੜਾ ਨਾ ਹੁਣ ਪੈਰ ਜਿਹੜਾ ਹੈ ਉਸਨੇ ਪਾਣੀ ਦੇ ਵਿੱਚ ਪਾ ਕੇ ਇਸ ਗੱਲ ਦਾ ਜਿਹੜਾ ਨਾ ਵਖਾਲਾ ਕਰ ਦਿੱਤਾ ਹੈ ਕਿ ਮੈਂ ਜਿਹੜੀ ਨਦੀ ਹੈ ਹਰ ਹੀਲੇ ਜਿਹੜਾ ਹੈ ਇਸ ਨੂੰ ਜਿਹੜਾ ਹੈ ਉਹ ਪਾਰ ਕਰਨਾ ਹੈ। ਹੁਣ ਜਿਹੜੇ ਲੋਕ ਨੇ ਉਹ ਵੀ ਉਹਦੇ ਵੱਲ ਨੇ,
ਹਾਲਾਤ ਜਿਹੜੇ ਨੇ ਉਹ ਬਿਲਕੁਲ ਸਾਜ਼ਗਾਰ ਨੇ। ਸੋ ਇਸ ਸਾਰੇ ਮਾਮਲੇ ਤੋਂ ਰਾਂਝੇ ਨੇ ਜਿਹੜਾ ਹੈ ਆਪਣਾ ਭਰਪੂਰ ਜਿਹੜਾ ਲਾਭ ਜਿਹੜਾ ਹੈ ਉਹ ਚੁੱਕਿਆ ਹੈ, ਔਰ ਉਸਨੇ ਦੱਸਿਆ ਹੈ ਕਿ ਮੈਂ ਜਿਹੜਾ ਹੈ ਇਹ ਨਦੀ ਜਿਹੜੀ ਹੈ ਮੈਨੂੰ ਆਪਣੀ ਜਾਨ ਤੇ ਖੇਡ ਕੇ ਵੀ ਜਿਹੜਾ ਹੈ ਇਸ ਨੂੰ ਅਗਰ ਪਾਰ ਕਰਨੀ ਪਈ ਤੇ ਮੈਂ ਕਰਾਂਗਾ। ਉਹ ਜ਼ਾਹਰ ਹੈ ਕਿ ਜਿਸ ਤਰ੍ਹਾਂ ਰਾਂਝਾ ਜਿਹੜਾ ਉਸ ਦੇ ਵਿੱਚ ਉਸਨੇ ਖੇਡਣ ਦਾ ਚਾਰਾ ਕੀਤਾ ਹੈ, ਸਵਾਏ ਡੁੱਬਣ ਤੋਂ ਤੇ ਹੋਰ ਉਸ ਦਾ ਜਿਹੜਾ ਨਾ ਕੋਈ ਤੱਤ ਜਿਹੜਾ ਹੈ ਉਹ ਨਹੀਂ ਹੈ। ਲੇਕਿਨ ਇਹ ਰਾਂਝੇ ਦੀ ਰਾਂਝੇ ਦਾ ਜਿਹੜਾ ਇਰਾਦਾ ਹੈ, ਰਾਂਝੇ ਦੀ ਜਿਹੜੀ ਇਰਾਦੇ ਦੀ ਤਗੜਾਈ ਹੈ, ਇਹ ਉਸ ਦਾ ਇਜ਼ਹਾਰ ਹੈ। ਰਾਂਝਾ ਜਿਹੜਾ ਹੈ ਉਸ ਨੂੰ ਇੰਨੀ ਸਮਝ ਹੈ ਕਿ ਇਹ ਹੁਣ ਜਿਹੜੇ ਲੋਕ ਮੇਰੇ ਆਲ ਦੁਆਲੇ ਜਿਹੜੇ ਨੇ ਇਹ ਇਕੱਠੇ ਹੋ ਗਏ ਨੇ, ਔਰ ਜਿਸ ਵੇਲੇ ਇਕੱਠੇ ਹੋ ਗਏ ਨੇ ਤੇ ਇਹ ਹੁਣ ਮੈਨੂੰ ਇਕੱਲਾ ਨਹੀਂ ਛੱਡਣਗੇ, ਹੁਣ ਮੈਂ ਇਕੱਲਾ ਹੈ ਵੀ ਨਹੀਂ ਹਾਂ। ਸੋ ਉਹ ਪਿੱਛੇ ਜਿਹੜੀ ਲੁਕਾਈ ਦੀ ਜਿਹੜੀ ਚਾਹਤ ਹੈ, ਉਸ ਦਾ ਜਿਹੜਾ ਹੋਮਾ ਹੈ ਉਹ ਰਾਂਝੇ ਦੇ ਨਾਲ ਜਿਹੜਾ ਨਾ ਬਿਲਕੁਲ ਮੌਜੂਦ ਹੈ, ਔਰ ਉਹਦੇ ਸਿਰ ਦੇ ਉੱਤੇ ਹੀ ਰਾਂਝਾ ਜਿਹੜਾ ਹੈ ਉਸਨੇ ਆਪਣਾ ਪੈਰ ਜਿਹੜਾ ਹੈ ਉਹ ਨਦੀ ਦੇ ਵਿੱਚ ਜਿਹੜਾ ਹੈ ਉਹ ਪਾਤਾ। ਇਹ ਇੱਕ ਜਿਹੜੀ ਸ਼ਕਲ ਜਿਹੜੀ ਸਾਨੂੰ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਹੈ, ਉਸ ਦੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਰੰਨਾਂ ਲੁੱਡਣ ਮਲਾਹ ਦੀਆਂ ਨੇ, ਉਹਨਾਂ ਨੇ ਰਾਂਝੇ ਦੇ ਨਾਲ ਜਿਹੜਾ ਨਾ ਬੜਾ ਰਹਿਮ ਵਾਲਾ ਜਿਹੜਾ ਨਾ ਉਹ ਸਲੂਕ ਕੀਤਾ ਹੈ, ਬੜਾ ਪਿਆਰ ਵਾਲਾ, ਮੁਹੱਬਤ ਵਾਲਾ, ਜਿਵੇਂ ਕਿਸੇ ਦੇ ਨਾਲ ਕੋਈ ਹਮਦਰਦੀ ਹੋ ਜਾਂਦੀ ਹੈ। ਸੋ ਵਾਰਿਸ ਸਾਹਿਬ ਦੱਸਦੇ ਨੇ ਕਿ ਹੁਣ ਜ਼ਾਹਰ ਹੈ ਕਿ ਰੰਨਾਂ ਜਿਹੜੀਆਂ ਨੇ ਉਹ ਲੁੱਡਣ ਮਲਾਹ ਦੀਆਂ ਨੇ। ਸੋ ਇਸ ਸਾਰੇ ਸਾਕੇ ਦੇ ਵਿੱਚ ਜਿਹੜਾ ਨੁਕਸਾਨ ਹੈ ਉਹਦੇ ਲੁੱਡਣ ਮਲਾਹ ਦਾ ਹੋਇਆ ਹੈ। ਸੋ ਇੱਕ ਵੇਲੇ ਮੁਸਲਮਾਨਾਂ ਦੇ ਨਬੀ ਦੇ ਘਰ ਇੱਕ ਪ੍ਰਾਹੁਣੇ ਆ ਗਏ ਤੇ ਆਪ ਨੇ ਉਹਨਾਂ ਨੂੰ ਜਿਹੜਾ ਹੈ ਆਪਣੇ ਬਿਸਤਰੇ ਤੇ ਸਵਾਇਆ, ਤੇ ਉਹਨਾਂ ਨੇ ਨਾ ਆਪ ਦਾ ਬਿਸਤਰ ਜਿਹੜਾ ਹੈ ਉਹ ਖਰਾਬ ਕਰ ਦਿੱਤਾ। ਲੇਕਿਨ ਇਸ ਦੇ ਬਾਵਜੂਦ ਵੀ ਆਪ ਨੇ ਉਹਨਾਂ ਦੇ ਨਾਲ ਜਿਹੜਾ ਹੈ ਬਹੁਤ ਚੰਗਾ ਜਿਹੜਾ ਹੈ ਸਲੂਕ ਕੀਤਾ। ਉਹਨਾਂ ਨੂੰ ਇਹ ਜਤਾਇਆ ਨਹੀਂ ਕਿ ਤੁਸੀਂ ਮੇਰਾ ਜਿਹੜਾ ਬਿਸਤਰ ਹੈ ਉਹ ਖਰਾਬ ਕਰਤਾ, ਬਲਕਿ ਉਹਨਾਂ ਦੀ ਆਦਰ ਸੇਵਾ ਜਿਹੜੀ ਹੈ ਉਹ ਚੰਗੀ ਤਰ੍ਹਾਂ ਜਿਹੜੀ ਹੈ ਉਹ ਕੀਤੀ। ਇੱਥੇ ਹੁਣ ਰਾਂਝੇ ਨੇ ਲੁੱਡਣ ਮਲਾਹ ਦੀ ਜਿਹੜੀ ਖੇਡ ਹੈ ਉਹ ਸਾਰੀ ਦੀ ਸਾਰੀ ਜਿਹੜੀ ਹੈ ਉਸਨੇ ਵਿਗਾੜ ਦਿੱਤੀ ਹੈ, ਔਰ ਇਹ ਖੇਡ ਜਿਹੜੀ ਹੈ ਇਹ ਉਸਨੇ ਕੋਈ ਉਸ ਜਿਹੜੀ ਕਸ਼ਤੀ ਉਹਦੇ ਵਿੱਚ ਸੁਰਾਖ ਨਹੀਂ ਕੀਤਾ, ਕੋਈ ਕਸ਼ਤੀ ਦਾ ਉਸਨੇ ਕੋਈ ਪੁਰਜ਼ਾ ਨਹੀਂ ਜਿਹੜਾ ਉਸਨੇ ਲਾ ਲਿਆ, ਬਲਕਿ ਉਸਨੇ ਜਿਹੜਾ ਉਸ ਦਾ ਇਕਨੋਮਿਕ ਸਟੇਟਸ ਸੀ ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਤਬਾਹ ਕਰਕੇ ਜਿਹੜਾ ਹੈ ਉਹ ਰੱਖ ਦਿੱਤਾ ਹੈ। ਔਰ ਉਸ ਸਟੇਟਸ ਦੇ ਉੱਤੇ ਉਹਦਾ ਜਿਹੜਾ ਆਦਰ ਭਾਵ ਬਣਿਆ ਹੋਇਆ ਸੀ, ਟੌਰ ਡੱਬਾ ਬਣਿਆ ਹੋਇਆ ਸੀ, ਉਹ ਵੀ ਉਸਨੇ ਜਿਹੜਾ ਹੈ ਨਾ ਮਿੱਟੀ ਕਰ ਦਿੱਤਾ ਹੈ। ਪਰ ਇਸ ਦੇ ਬਾਵਜੂਦ ਵੀ ਜਿਹੜੀਆਂ ਲੁੱਡਣ ਮਲਾਹ ਦੀਆਂ ਰੰਨਾਂ ਨੇ, ਉਹਨਾਂ ਨੇ ਰਾਂਝੇ ਦੇ ਨਾਲ ਜਿਹੜਾ ਹੈ ਉਹ ਚੰਗਾ ਜਿਹੜਾ ਵਰਤਾਰਾ ਕੀਤਾ ਹੈ, ਉਸ ਨੂੰ ਕੁੱਟਿਆ ਨੱਪਿਆ ਹੈ, ਔਰ ਉਸ ਨੂੰ ਜਿਹੜਾ ਹੈ ਉਹ ਦਿਲਾਸਾ ਦਿੱਤਾ ਹੈ, ਔਰ ਉਸ ਦੇ ਨਾਲ ਜਿਹੜੀ ਹੈ ਉਹ ਹਮਦਰਦੀ ਜਿਹੜੀ ਹੈ ਉਹ ਜਤਾਈ ਹੈ। ਸੋ ਇੱਥੇ ਜਿਹੜੀ ਹਮਦਰਦੀ ਹੈ ਤੇ ਉਹ ਜਿਹੜੀ ਵਾਕਿਆ ਦੇ ਨਾਲ ਹੈ, ਨਬੀ ਨੇ ਜੋ ਨਾਲ ਮਹਿਮਾਨ ਕੀਤਾ, ਉਹਦੇ ਵਿੱਚ ਨਬੀ ਦਾ ਅਖਲਾਕ ਹੈ, ਉਹਦੇ ਵਿੱਚ ਜਿਹੜਾ ਕਮਾਲ ਹੈ ਉਹ ਨਬੀ ਦੇ ਅਖਲਾਕ ਦਾ ਹੈ ਕਿ ਇੱਕ ਬੁਰੇ ਲੋਕ ਹੋਣ ਦੇ ਬਾਵਜੂਦ ਉਹਨਾਂ ਦੇ ਨਾਲ ਜਿਹੜਾ ਹੈ ਚੰਗਾ ਸਲੂਕ ਕੀਤਾ ਹੈ। ਲੇਕਿਨ ਇੱਥੇ ਮਾਮਲਾ ਹੈਗਾ ਕਿ ਇੱਥੇ ਰਾਂਝਾ ਕੋਈ ਬੁਰਾ ਬੰਦਾ ਨਹੀਂ ਹੈ, ਰਾਂਝਾ ਆਪਣੀ ਹੋਂਦ ਦੇ ਵਿੱਚ ਇੱਕ ਨੇਕ ਆਦਮੀ ਹੈ। ਰਾਂਝੇ ਨੇ ਕੋਈ ਧੋਖਾ, ਕੋਈ ਫਰਾਡ, ਕੋਈ ਫਰੇਬ ਨਹੀਂ ਕੀਤਾ। ਰਾਂਝਾ ਜਿਹੜਾ ਹੈ ਉਹ ਮਿੰਨਤ ਦੇ ਨਾਲ ਜਿਹੜਾ ਹੈ ਨਦੀ ਜਿਹੜੀ ਹੈ ਉਹ ਪਾਰ ਕਰਨੀ ਚਾਹੁੰਦਾ ਹੈ, ਪਰ ਉਸ ਦੀ ਜਿਹੜੀ ਮਿੰਨਤ ਹੈ ਉਹ ਮੰਨੀ ਨਹੀਂ ਗਈ ਹੈ। ਇਹੀ ਕਾਰਨ ਹੈ ਕਿਉਂਕਿ ਹੁਣ ਉਹ ਸਾਰਾ ਕੁਝ ਜੋ ਵੀ ਹੈ ਉਹ ਲੋਕਾਂ ਨੇ ਦੇਖਿਆ ਹੈ, ਇਹ ਕੋਈ ਆਪਣਾ ਬਣਾਈ ਹੋਈ ਕਹਾਣੀ ਜਾਂ ਗੱਲ ਜਿਹੜੀ ਹੈ ਉਹ ਨਹੀਂ ਹੈ। ਲੋਕਾਂ ਨੇ ਆਪਣੀ ਅੱਖੀ ਸਾਰਾ ਮਾਮਲਾ ਜਿਹੜਾ ਹੈ ਉਹ ਦੇਖਿਆ ਹੈ। ਸੋ ਲੋਕਾਂ ਦੀ ਔਰ ਲੁੱਡਣ ਮਲਾਹ ਦੀਆਂ ਰੰਨਾਂ ਦੀ ਰਾਂਝੇ ਦੇ ਨਾਲ ਜਿਹੜੀ ਜੁੜਤ ਹੈ ਉਹ ਇੱਕ ਇਨਸਾਨ ਦੀ ਦੂਸਰੇ ਇਨਸਾਨ ਦੇ ਨਾਲ, ਇੱਕ ਜਿਹੜਾ ਇਨਸਾਨ ਹੈ ਜ਼ਰੂਰਤਮੰਦ ਹੈ, ਇੱਕ ਐਸਾ ਇਨਸਾਨ ਜਿਹੜਾ ਹੈ ਜਿਹਦੀ ਮਦਦ ਹੋਣੀ ਜ਼ਰੂਰੀ ਹੈ, ਉਸ ਦੇ ਨਾਲ ਉਹ ਜਿਹੜੇ ਨੇ ਲੋਕ ਜਿਹੜੇ ਨੇ ਉਹ ਖੜੇ ਨੇ, ਔਰ ਉਸ ਦੇ ਨਾਲ ਜਿਹੜਾ ਨਾ ਉਹਨੂੰ ਹੁਣ ਜਿਸ ਵੇਲੇ ਉਹਨਾਂ ਨੇ ਦੇਖਿਆ ਕਿ ਇਹ ਤੇ ਹੁਣ ਇਸ ਨੇ ਜਿਹੜਾ ਨਾ ਪੈਰ ਪਾਤਾ ਹੈ ਪਾਣੀ ਦੇ ਵਿੱਚ, ਔਰ ਇਹ ਬੰਦਾ ਜਿਹੜਾ ਹੈ ਇਹ ਤਾਂ ਬਿਲਕੁਲ ਹੁਣ ਜਿਹੜਾ ਹੈ ਇਹ ਟਲਣ ਵਾਲਾ ਜਿਹੜਾ ਹੈ ਇਹ ਨਹੀਂ ਹੈ, ਇਹ ਬਿਲਕੁਲ ਇਰਾਦੇ ਦਾ ਪੱਕਾ ਹੈ, ਔਰ ਜੇ ਇਹ ਅੱਗੇ ਚਲਾ ਗਿਆ ਤੇ ਇਹ ਤੇ ਆਪਣਾ ਜਿਹੜਾ ਹੈ ਇਹ ਡੁੱਬ ਮਰੇਗਾ। ਸੋ ਉਸ ਨੇ ਜਿਹੜੇ ਲੋਕ ਨੇ ਉਹਨਾਂ ਨੇ ਆ ਕੇ ਜਿਹੜਾ ਹੈ ਉਸ ਦੀ ਮਿਹਨਤਦਾਰੀ ਜਿਹੜੀ ਹੈ ਉਹ ਕਰਨ ਦਾ ਫੈਸਲਾ ਕੀਤਾ ਹੈ ਕਿ ਅਸੀਂ ਇਹਨੂੰ ਪੁੱਛੀਏ ਤੇ ਸਹੀ ਕਿ ਭਾਈ ਇਹ ਜਿਹੜਾ ਮਾਮਲਾ ਜਿਹੜਾ ਹੈਗਾ ਤੂੰ ਇਕੱਲਾ ਜਿਹੜਾ ਹੈ
क्यों करन जा रहे हैं, की औखत है तैनूं, असीं मसलन कि किस मर्ज़ दी जिहड़ी है वो दुआ हाँ इस प्रसंग दे विच असीं तेरी की सेवा कर सकने हैं, सानूं दस तूं आप जिहड़ा है अपना जिहड़ा है कल्ला करा ये नदी जिहड़ी है पार करन दा जिहड़ा तूं थाप लिया है ये ठीक नहीं है। सो लिहाजा वो जिहड़े ने इकट्ठे हो के उन्होंने कहा कि असीं इस दी मिन्नत करने हैं और इसकी मिन्नतजारी करने कि सानू रो के भी जोड़ा है हाथ जोड़ के भी अगर इसनूं मनाना पैंदा है तो असी जोड़ा है इसनूं अपना मनाने बई तैनूं परेशान जोड़ा है होने की की लोड़ है, किस गल तो तू जोड़ा है तू परेशानी जिहड़ी हुई है, असी जिहड़े लोग हाँ साडे हुंदियां जोड़ा है ये परेशानी जिहड़ी है ये तैनूं नहीं होनी चाहिए। सो असी ये देखने कि इस सारे सिलसिले दे विच एक आम आदमी जिस दे पल्ले जड़ा है सवाए वंजली दे होर कुछ नहीं है, वंजली जड़ी है वो शऊर की अलामत है, वो अकल की अलामत है। तो जड़ा बंदा है ये है ही शऊर दे नाल है, ये है ही अकल मत दे नाल है। बंदा जड़ा है इस कायनात दे विच जे इसनूं तुसीं इस अकल शऊर माइनस कर दिओ तो फिर ये भी दूसरिया वस्तां की तरह जड़ा है बिल्कुल एक वस्त ही है, इसकी कोई उत्तमता जड़ी है वो नहीं बनती है। इसकी जड़ी उत्तमता है, इसकी जड़ी फजीलत है, इसका जड़ा वड्डापन है वो ये है कि इसके कोल अकल है और अकल के इस्तेमाल के नाल नाल उसकी जड़ी अकल है वो वधदी रहिंदी है, और जिस वेले उसकी अकल वधदी रहिंदी है तो वो कायनात ते जड़ा ना गौर करता है, और जिस वेले कायनात दे गौर करता है तो फिर वो बहुत सारिया अपन औकतां जड़ियां ने उसका हल जड़ा है वो लभ लेंदा है। हुण सवाल है कि जिस वेले उन्हां औकतां दा हल लभ लेंदा है तो जो फिर उसने लभ्या है वो फिर किस दा है और उसकी वरतों जड़ी है कौन करेगा। आया वो लोग जिन्हां दे वो हत्थ हेठ है वो उसनूं वरतणगे, या वो जड़ा समाज है जिस समाज दे विच वो जी शै जी उसरी है जी बंदे ने बड़े सालों तो मेहनत करके गौर फिक्र करके ये जी है हुण दे विच जी है लैके आंदी है। सो वो जी चीज़ है उसकी हसीयत जी है वो किसी की जाती है या वो समाजी है। सो असी जिस वेले इस सारे प्रोसैस से गौर करने तो पता लगता है कि ये चीज़ जी है ये समाजी है। सो लुढ़ण मलाह की जी कश्ती है ये इंसान जड़ा है इसने कोई एक दिन के विच नहीं बनाई, कश्ती नूं बनाउण लग्गिया उसनूं कई लखां साल जड़ा है गौरव फिक्र जड़ा है उहदे विचों जड़ा है वो गुजरना पिया है, और वो गौरव फिक्र चों गुजरन तो बाद फिर उसने मेहनत की है, उसने लकड़ी जड़ी है वो पाली है, और उसने फिर उसके अंदर जड़ी किल ठोकी है वो उसने पाली है, और सारा मामला उसने करके तो फिर वो बड़े चिरां तो बाद वो इस योग होया कि उससे बैठ के जी है वो एक किनारे तो दूसरे किनारे जड़ा है वो जा सके। सो अगे जड़ा मामला है वो हुण ये तो मसला हल हो गया कि बंदे ने एक ऐसी वस्त बना ली जी उन्होंने एक किनारे तो दूसरे किनारे तक लै जाए। लेकिन अगे जाके मसला ये खड़ा हो गया कि वो वस्त जी है वो किसी एक चीज़ के जड़ा है वो वस में आ गई, उसके हाथ में आ गई, उसके कब्जे आ गई, और उसने ये क्लेम करता कि ये जी वस्त है मेरी है और मैं जिस तरह चाहवा इनू वरतां, मैं चाहवा तो ये अपना किसी को इस चढ़ा के पार लावां, चाहवा तो ना चाहवा, और लिहाजा हुण मेरी मर्जी है वे कि तुसी इसका जड़ा है वो डन भरो, मैनू इसका जड़ा ना किराया उसने किराए का नाम दिता उधर कि तुसी किराया दिओ और मैं जड़ा है ना तुहानू जड़ा ना ये इस राही जड़ा है वो पार लाना। सो ये जड़ा मामला है वो अगे चलिया, लेकिन इत्थे आके मामला जड़ा है वो खड़ा हो गया। रांझा जड़ा है जिस वेले आया तो रांझा समाज का एक जी है, एक इंसान है जड़ा कि घरों निकलिया है, और घरों जड़ा है वो निकलिया है खाली हाथ, और अगे जिस वेले वो आया है तो अगे हुण पार लंघन नहीं उस कोल किराया जड़ा है वो नहीं है। सो उसने जड़े उस वेले दे हीले ने मिन्नत तरला वो वरते पर वो जड़ा है वो कामयाब जड़ा है वो नहीं हो सकिया।
ਸੋ ਇਹ ਦੇਖੋ ਕਿ ਹੁਣ ਇਸ ਇੱਕ ਛੋਟੇ ਜਿਹੇ ਵਾਕਿਆ ਤੋਂ ਵਾਰਿਸ ਸ਼ਾਹ ਹੋਰੀ ਸਾਨੂੰ ਇੱਕ ਢੰਗ ਦੱਸ ਰਹੇ ਨੇ, ਇੱਕ ਜਾਚ ਦੱਸ ਰਹੇ ਨੇ ਕਿ ਇਹ ਤੇ ਜ਼ਿੰਦਗੀ 'ਚ ਇਹ ਸਿਰਫ ਇੱਕ ਮਸਲਾ ਨਦੀ ਹੈ ਨਾ, ਜ਼ਿੰਦਗੀ 'ਚ ਤੇ ਤੁਸੀਂ ਪੈਰ ਪੈਰ ਤੇ ਨਦੀਆਂ ਖਲੋਤੀਆਂ ਨੇ ਔਰ ਉਹ ਤੁਸੀਂ ਪਾਰ ਲੰਘਣੀਆਂ ਨੇ ਔਰ ਉੱਥੇ ਹਰ ਪੈਰ ਪੈਰ ਤੇ ਇਵੇਂ ਦਾ ਹੀ ਮਾਮਲਾ ਜਿਹੜਾ ਨਾ ਹਰ ਜਗ੍ਹਾ ਤੇ ਕਿਸੇ ਨਾ ਕਿਸੇ ਕੋਈ ਲੁੱਡਣ ਜਿਹੜਾ ਹੈ ਉਹ ਸੱਪ ਬਣ ਕੇ ਜਿਹੜਾ ਹੈ ਉਹ ਬੈਠਾ ਹੋਇਆ ਹੈ। ਤਾਂ ਉਹ ਹੁਣ ਜਿਹੜਾ ਸੱਪ ਹੈ ਉਸ ਨੂੰ ਕੀਲਣਾ ਕਿਵੇਂ ਹੈ ਔਰ ਇਸ ਨਦੀ ਦੇ ਵਿੱਚੋਂ ਜਿਹੜਾ ਹੈ ਉਹ ਪਾਰ ਜਿਹੜਾ ਹੈ ਉਹ ਕਿਵੇਂ ਲੰਘਣਾ ਹੈ। ਸੋ ਭਾਵੇਂ ਤੁਸੀਂ ਇੱਕ ਦਰਿਆ ਉਤਰੇ ਉੱਤੇ ਅੱਗੇ ਕਈ ਦਰਿਆ ਨੇ, ਪਰ ਜੇ ਬੰਦੇ ਨੂੰ ਜਾਚ ਆ ਜਾਵੇ ਦਰਿਆ ਨੂੰ ਪਾਰ ਕਰਨ ਦੀ ਤੇ ਫਿਰ ਭਾਵੇਂ ਸੈਂਕੜੇ ਦਰਿਆ ਆ ਜਾਣ ਫਿਰ ਕਿਉਂਕਿ ਬੰਦੇ ਕੋਲ ਉਹ ਗੁਣ ਆ ਗਿਆ ਹੈ ਜਿਸ ਦੇ ਰਾਹੀਂ ਉਹ ਉਸ ਨੂੰ ਪਾਰ ਜਿਹੜਾ ਹੈ ਉਹ ਕਰ ਸਕਦਾ ਹੈ। ਸੋ ਇਹ ਸਾਰੇ ਮਾਮਲੇ ਜਿਹੜੇ ਸਨ ਸੁਰੇਸ਼ ਦੇ ਵਿੱਚ ਇੱਕ ਮਸਲਾ ਬਣ ਕੇ ਜਗਮਗਾਏ ਔਰ ਉਹਦੇ ਵਿੱਚ ਜਿਹੜੇ ਸੂਝਵਾਨ ਸਨ ਉਹਨਾਂ ਨੇ ਸਵਾਲ ਉਠਾਇਆ ਕਿ ਮੈਂ ਕਿਤ ਗੁਣ ਲੰਘ ਸਾਂ ਪਾਰ ਅੱਗੇ ਨੈ ਡੂੰਗੀ। ਸੋ ਨੈ ਜਿਹੜੀ ਹੈ ਨਦੀ ਜਿਹੜੀ ਹੈ ਇਹ ਡੂੰਗੀ ਹੈ, ਕਿਹੜਾ ਉਹ ਗੁਣ ਹੋਣਾ ਚਾਹੀਦਾ ਜਿਸ ਦੇ ਨਾਲ ਜਿਹੜਾ ਹੈ ਇਹ ਨਦੀ ਜਿਹੜੀ ਹੈ ਇਹ ਪਾਰ ਕੀਤੀ ਜਾ ਸਕਦੀ ਹੈ। ਸੋ ਇਹ ਸੁਰੇਸ਼ ਦੇ ਵਿੱਚ ਹੀ ਫਿਰ ਇਸ ਦਾ ਜਿਹੜਾ ਜਵਾਬ ਹੈ ਹੀਰ ਵਾਰਿਸ ਸ਼ਾਹ ਦੇ ਵਿੱਚ ਇਹ ਲੁੱਡਣ ਮਲਾ ਔਰ ਰਾਂਝੇ ਦੇ ਝੇੜੇ ਦੇ ਵਿੱਚ ਜਿਹੜਾ ਹੈ ਉਹ ਸਾਹਮਣੇ ਆਇਆ ਕਿ ਕਿਸ ਗੁਣ ਦੇ ਨਾਲ ਜਿਹੜਾ ਹੈ ਉਹ ਪਾਰ ਲੰਘਣਾ ਹੈ। ਇਹ ਗੁਣ ਜਿਹੜਾ ਹੈ ਇਹ ਹੈ ਲੁਕਾਈ ਦੇ ਨਾਲ ਸਾਂਝ ਬਣਾ ਕੇ, ਲੁਕਾਈ ਨੂੰ ਆਪਣੇ ਦੇ ਨਾਲ ਜੋੜ ਕੇ, ਕਿਉਂਕਿ ਕਸ਼ਤੀ ਜਿਹੜੀ ਹੈ ਉਹ ਲੁਕਾਈ ਨੇ ਬਣਾਈ ਹੈ, ਲੋਕਾਂ ਨੇ ਬਣਾਈ ਹੈ ਔਰ ਉਸ ਦੇ ਨਾਲ ਜੁੜਨ ਵਾਲੀ ਹਰ ਸ਼ੈ ਜਿਹੜੀ ਹੈ ਉਹ ਲੁਕਾਈ ਨੇ ਬਣਾਈ ਹੈ। ਸੋ ਲੁਕਾਈ ਹੀ ਇੱਕ ਤਾਕਤ ਹੈ। ਸੋ ਇਸ ਤਾਕਤ ਦੇ ਨਾਲ ਜਿਹੜਾ ਹੈ ਉਹ ਤੁਸੀਂ ਨਹਿਰ ਜਿਹੜੀ ਹੈ ਉਹ ਪਾਰ ਕਰ ਸਕਦੇ ਹੋ। ਸੋ ਰਾਂਝੇ ਨੇ ਉਹ ਜਿਹੜਾ ਗੁਣ ਸੀ ਆਪਣਾ ਉਸ ਦੇ ਕੋਲ ਵੰਝਲੀ ਦਾ ਸ਼ੌਕ ਦਾ ਯਾਨੀ ਕਿ ਅਕਲ ਮਤ ਦਾ, ਉਸ ਅਕਲ ਮਤ ਦਾ ਹਥਿਆਰ ਵਰਤ ਕੇ ਲੁਕਾਈ ਨੂੰ ਆਪਣੇ ਨਾਲ ਆਪਣੇ ਵੱਲ ਪ੍ਰੇਰਿਆ ਹੈ ਔਰ ਜਿਸ ਵੇਲੇ ਲੁਕਾਈ ਉਸ ਦੇ ਵੱਲ ਪ੍ਰੇਰੀ ਗਈ ਹੈ ਤੇ ਇਹ ਹੁਣ ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਲੁਕਾਈ ਜਿਹੜੀ ਹੈ ਉਹ ਉਸ ਦੇ ਕਿਸ ਕੰਮ ਆਉਂਦੀ ਹੈ ਔਰ ਉਸ ਨੂੰ ਜਿਹੜਾ ਹੈ ਇਸ ਦੇ ਵਿੱਚ ਉਸਦੀ ਕਿਸ ਹੱਦ ਤੱਕ ਜਿਹੜੀ ਹੈ ਉਹ ਸਹਾਇਕ ਬਣਦੀ ਹੈ ਨਦੀ ਨੂੰ ਜਿਹੜਾ ਹੈ ਉਹ ਪਾਰ ਲੰਘਣ ਦੇ ਵਿੱਚ। ਲੇਕਿਨ ਇਸ ਇੱਕ ਜਿਹੜੀ ਗੱਲ ਰਾਂਝੇ ਦੀ ਇਸ ਕਾਮਯਾਬੀ ਹੈ ਉਹ ਇਹ ਹੈ ਕਿ ਉਸ ਨੇ ਜਦੋਂ ਦਾ ਉਹ ਟੁਰਿਆ ਹੈ ਉਹ ਕਿਸੇ ਜਗ੍ਹਾ ਦੇ ਉੱਤੇ ਵੀ ਡਾਵਾਡੋਲ ਨਹੀਂ ਹੋਇਆ। ਉਸ ਨੂੰ ਆਪਣੇ ਸ਼ੌਰ ਦੇ ਉੱਤੇ ਆਪਣੀ ਅਕਲ ਦੇ ਉੱਤੇ ਦਾਨਾਈ ਦੇ ਉੱਤੇ ਉਹ ਜਿਹੜਾ ਨਾ ਉਹ ਖੜਾ ਰਿਹਾ ਹੈ ਔਰ ਉਸ ਨੂੰ ਉਸ ਦੀ ਉਹ ਜਿਹੜੀ ਹੈ ਉਹ ਵਰਤੋਂ ਜਿਹੜੀ ਹੈ ਉਹ ਕਰਦਾ ਰਿਹਾ ਹੈ। ਔਰ ਇਸ ਕਿਉਂਕਿ ਜਿੰਨੇ ਸਵਾਲਾਤ ਉਸਨੇ ਮੌਲਵੀ ਨੂੰ ਕੀਤੇ ਨੇ ਇਹ ਉਹਦੀ ਦਾਨਾਈ ਉਹਦੀ ਦਾਨਿਸ਼ ਜਿਹੜੀ ਹੈ ਉਸ ਦਾ ਹੀ ਜਿਹੜਾ ਨਾ ਵਖਾਲਾ ਹੈ। ਇਸੇ ਤਰ੍ਹਾਂ ਜਿਹੜੇ ਉਸਨੇ ਇੱਥੇ ਸਵਾਲਾਤ ਚੁੱਕੇ ਨੇ ਨਦੀ ਦੇ ਉੱਤੇ ਉਹ ਵੀ ਸਾਰੇ ਦਾਨਾਈ ਤੇ ਦਾਨਿਸ਼ ਦੇ ਨਾਲ ਜਿਹੜਾ ਹੈ ਉਹ ਜੁੜੇ ਹੋਏ ਨੇ ਔਰ ਉਹਦੀ ਜਿਹੜੀ ਦਾਨਾਈ ਔਰ ਦਾਨਿਸ਼ ਨੂੰ ਪੇਸ਼ ਕਰਨ ਦਾ ਜਿਹੜਾ ਢੰਗ ਹੈ ਉਹਦੇ ਵਿੱਚ ਲੁਕਾਈ ਜਿਹੜੀ ਉਹ ਮੋਹਤ ਹੋ ਗਈ ਹੈ, ਮੋਹੀ ਗਈ ਹੈ ਔਰ ਉਹਦੇ ਨਾਲ ਜਿਹੜੀ ਹੈ ਉਹ ਜੁੜ ਗਈ ਹੈ ਔਰ ਇਸ ਹੱਦ ਤੱਕ ਜੁੜ ਗਈ ਹੈ ਕਿ ਲੁੱਡਣ ਮਲਾ ਦੇ ਆਪਣੇ ਘਰ ਦੇ ਵਿੱਚ ਜਿਹੜੀ ਹੈ ਉਹ ਨਾਬਰੀ ਹੋ ਗਈ ਹੈ। ਉਹ ਸੱਜਣੋ ਤੇ ਮਿੱਤਰੋ, ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲਬਾਤ ਦੇ ਵਿੱਚ ਆਪਣਾ ਭਰਵਾਂ ਸੀਰ ਪਾਓਗੇ ਤੇ ਇਸ ਗੱਲ ਨੂੰ ਜਿਹੜਾ ਨਾ ਹੋਰ ਲੋਕਾਂ ਤੱਕ ਟੋਰਨ ਵਾਸਤੇ ਜਾਗ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋਗੇ ਤੇ ਸ਼ੇਅਰ ਕਰੋਗੇ। ਕੁਲ ਦਾ ਭਲਾ ਤੇ ਕੁਲ ਦੀ ਖੈਰ।